ਤੁਸੀਂ ਇੱਥੇ ਹੁਣ ਕਈਆਂ ਮਿਲਣਾ ਨਹੀਂ ਜਿਵੇਂ ਆ ਸਰਦਾਰ ਹੈ ਨਾ ਜਿਹਨੇ ਪੱਗ ਬੱਧੀ ਹੈ ਹਾਂਜੀ ਲਵਲੀ ਏਡਾ ਜਵਾਨ ਤੇ ਸਾਈਕਲ ਤੇ ਆਇਆ ਇੱਧਰੋਂ ਜਿਸ ਲਿਆ ਸੀ ਉਹ ਕੋਈ ਕਿਤੇ ਰਹਿ ਗਿਆ ਸੀ ਉਧਰ ਵੀ ਤੇ ਇੱਧਰ ਵੀ ਘੱਟ ਹੀ ਰਹਿ ਗਏ ਘੱਟ ਰਹਿ ਗਿਆ ਜਵਾਨ ਏਡਾ ਸੋਹਣਾ ਉਹਨੂੰ ਆਣ ਕੇ ਨਾ ਲੰਬਰਦਾਰ ਸੀ ਪਿੰਡ ਦਾ ਉਹਨੇ ਆਖਿਆ ਕਾਕਾ ਤੂੰ ਮੁਸਲਮਾਨ ਹੋ ਜਾ ਕਲਮਾ ਪੜ੍ਹ ਲੈ ਤੇ ਤੈਨੂੰ ਮਾਰਦੇ ਨਹੀਂ ਉਹਨੇ ਸਿਰ ਫੇਰਿਆ ਮੇਰੇ ਸਾਹਮਣੇ ਮੈਂ ਝੂਠ ਨਹੀਂ ਮਾਰਨਾ ਆਖਿਆ ਨਹੀਂ ਇੱਕ ਜੋ ਜੱਟ ਸੀ ਜੱਟਾਂ ਦਾ ਘਰ ਇੱਕ ਸੀ ਮੁਸਲਮਾਨ ਸੀ ਜੱਟ ਵੀ ਉਹਨੇ ਉਹਨੂੰ ਇੱਥੇ ਮਾਰਿਆ ਕੁਛ ਓਏ ਹੋਏ ਮਾਰਿਆ ਜਾਣੇ ਅੱਲਾ ਇਹਨਾਂ ਤੇਰੀ ਲਹੂ ਨਿਕਲੀ ਉਹਨੇ ਇੱਥੇ ਹੱਥ ਰੱਖ ਲਿਆ ਤੇ ਇੱਥੋਂ ਰਸ ਨਿਕਲ ਕੇ ਤੇ ਪੈਰਾਂ 'ਚ ਜੁੱਤੀ ਸੀ ਦਬ ਗਈ ਹੈ ਤੇ ਉਹ ਖੜਾ ਰਿਹਾ ਬੈਠਾ ਨਹੀਂ ਨਾ ਡਿੱਗਾ ਫਿਰ ਉਹਨਾਂ ਨੇ ਉਹ ਲੰਬਰਦਾਰ ਨੇ ਆਖਿਆ ਜਾਜੋ ਇਹਨੂੰ ਨਾ ਮਾਰੀ ਹੁਣ ਨਾ ਮਾਰੀ ਚੰਗਾ ਉਹਨੇ ਜੀ ਖਲੋ ਗਿਆ ਉਹ ਲੰਬਰਦਾਰ ਨੇ ਆਖਿਆ ਕਾਕਾ ਤੂੰ ਮੁਸਲਮਾਨ ਹੋ ਜਾ ਤੇ ਤੈਨੂੰ ਨਹੀਂ ਮਾਰਦੇ ਉਹਨੇ ਫਿਰ ਸਿਰ ਫੇਰਿਆ ਤੇ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਇਹਨੂੰ ਟਾਇਆਂ 'ਚ ਲੈ ਜਾਓ ਟਾਏ ਹੀ ਚੜ੍ਹਦੇ ਪਾਸੇ ਤੇ ਇਹਨੂੰ ਟਾਇਆਂ 'ਚ ਲੈ ਜਾਓ ਤੇ ਉੱਥੇ ਜਾ ਕੇ ਖਤਮ ਕਰ ਦਿਓ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾਂ ਦੇ ਬਾਰ ਨੀ ਉਹਦੇ ਕੋ 10-20 ਦਿਨ ਨਾ ਮਗਰੋਂ ਇਧਰੋਂ ਜਨਾਨੀਆਂ ਦੇ ਥਣ ਵੱਡੇ ਹਾਂਜੀ ਕਿਸੇ ਦੀ ਬਾਂਹ ਵੱਡੀ ਕਿਸੇ ਦਾ ਕੁਛ ਵੱਡਿਆ ਇਹ ਚੌਕੇ ਤੇ ਇੱਥੇ ਆਏ ਸਾਡੇ ਉੱਥੇ ਪਿੰਡ ਉਸੇ ਪਿੰਡ ਹੀ ਮੁਸਲਮਾਨ ਆਏ ਨਾ ਉਧਰੋਂ ਫਿਰ ਉੱਠੇ ਨੇ ਪਹਿਲੋਂ ਬਿਲਕੁਲ ਭਰਾਵਾਂ ਤਰ੍ਹਾਂ ਇੱਕ ਦੂਜੇ ਨੂੰ ਜਦੋਂ ਤੁਹਾਨੂੰ ਮੈਂ ਦੱਸਣਾ ਨੂੰ ਆਏ ਸਰਦਾਰ 5-7 ਰਲ ਕੇ ਪਿੰਡ ਦੇ ਵਿੱਚ ਤੇ ਪਿੰਡ ਮੁਸਲਮਾਨਾਂ ਦਾ ਇਹਨਾਂ ਸਾਰੇ ਪਿੰਡ ਚੋਂ ਆਟਾ ਇਕੱਠਾ ਕਰਕੇ ਉੱਥੇ ਪਹੁੰਚਾ ਕੇ ਆਏ ਇਹ ਲੋਕੋ ਉਹ ਬੱਚਿਆਂ ਨੂੰ ਭੈਣਾਂ ਭਰਾਵਾਂ ਨੂੰ ਰਹਿੰਦੇ ਪੈਰਾਂ ਦੀਆਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ ਅੱਛਾ ਆ ਜਿਹੜੀ ਨਾਰ ਹੈ ਨਾ ਛਿਰੇ ਵਾਲੀ ਇਹ ਵੇਖੀ ਹੋਣੀ ਹਾਂਜੀ ਹਾਂਜੀ ਇੱਥੋਂ ਲੈ ਕੇ ਜੇ ਉਹ ਜਿੰਨੀ ਦੁਆਰ ਹੈ ਨਾ 100 ਲਾਸ਼ ਵੇਖੀ ਟੁਕੜੇ ਕੀਤੇ ਉਧਰੋਂ ਆਏ ਨਹਿਰ ਦੇ ਵਿੱਚ ਜਦੋਂ ਨਹਿਰ ਸੁੱਕੀ ਨਾ ਉਹ ਬੰਦੇ ਦੇ ਲਾਗੇ ਨਹੀਂ ਜਾਂਦਾ ਕੋਈ ਕੁੱਤੇ ਫਿਰਦੇ ਫਿਰ ਮੈਂ ਇਹ ਅੱਖਾਂ ਨਾਲ ਵੇਖਿਆ ਕਿ ਆਪਣੀਆਂ ਲਟਕੀਆਂ ਉਹਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਨੇ ਸ਼ੇਖ ਸਾਦ ਜੀ ਕਿਹੜੇ ਜ਼ਿਲ੍ਹੇ 'ਚ ਪੈਂਦਾ ਇਹ ਜਨਾਬ ਆ ਲਾਹੌਰ ਦੇ ਨਾਲ ਹੀ ਹੈ ਨਾਲ ਬਿਲਕੁਲ ਦਰਿਆ ਦੇ ਉੱਤੇ ਆ ਠੀਕ ਮਾਰੀ ਉੱਥੇ ਵੀ ਕੋਈ ਬਰਾਤ ਵਾਲਾ ਬਸਿਆ ਹੋਵੇਗਾ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ अस्सलाम वालेकुम सत श्री अकाल मैं नासर ढिल्लों पंजाबी लहर की टीम अज पहुंची है पिंड लाहौर का पिंड हंजरवाल इस पिंड हंजरवाल दे विच साडे नाल बजुर्ग ने बाबा जी मोहम्मद शफी साहब इन्हां दे कोल एक बड़ी दर्दनाक जी स्टोरी आ 1947 की वंड के हवाले दे नाल जिहड़े हालात सन उन्हां ते आपां गलबात पाउणी आ चानन पाउणा ये चलदे आ बजुर्गां नूं नाल आपां लै लिया इन्हां दे पिंड पहुंच गए इन्हां नाल गलबात करदे आ 1947 के हवाले नाल जदों माइग्रेशन हुई इधरों उधर लोग गए उधरों इधर आए इन्हां दे एक्सपीरियंस या ਜਿਹੜੇ ਇਹਨਾਂ ਨੇ ਹਾਲਾਤ ਵੇਖੇ ਉਹਨਾਂ ਤੇ ਆਪਾਂ ਉਸ ਮੌਜੂ ਤੇ ਗੱਲਬਾਤ ਕਰਨੀ ਤੇ ਇਹਨਾਂ ਨਾਲ ਕਰਦੇ ਆਂ ਗੱਲਬਾਤ। ਤੁਹਾਡੀ ਉਮਰ ਕਿੰਨੀ ਕੁ ਹੋਣੀ ਹੁਣ? ਉਮਰ ਜੀ 14 ਸਾਲ ਹੋਵੇਗੀ ਮੇਰੀ ਜਦੋਂ ਹੋਈ ਹੈ। ਜਦੋਂ ਉਹ ਜਿਹੜਾ ਵਾਇਲੈਂਸ ਸੀ ਉਹ ਕਤਲੋਗਾਰਤ ਵਾਲਾ ਸੀਨ ਉਹ ਤਾਂ ਜ਼ੇਨ ਦੇ ਅੱਗੇ ਸਾਰਾ ਜ਼ੇਨ ਦੇ ਅੱਗੇ ਆ। ਫੇਰ ਸੁਣ ਲੈ ਇਧਰੋਂ ਜਨਾਨੀਆਂ ਦੇ ਥਣ ਵੱਡੇ ਹਾਂਜੀ ਕਿਸੇ ਦੀ ਬਾਂਹ ਵੱਡੀ ਕਿਸੇ ਦਾ ਕੁਛ ਵੱਡਿਆ
ਤੇ ਚੁੱਕ ਕੇ ਤੇ ਇੱਥੇ ਆਏ ਸਾਡੇ ਉੱਥੇ ਪਿੰਡ, ਹਾਂ ਉਸੇ ਪਿੰਡ ਹੀ? ਉਸੇ ਪਿੰਡ ਹੀ। ਹਾਂ ਮੁਸਲਮਾਨ ਆਏ ਨਾ ਉਧਰੋਂ, ਫਿਰ ਇਹ ਉੱਠੇ ਨੇ ਪਹਿਲੋਂ ਬਿਲਕੁਲ ਭਰਾਵਾਂ ਤਰ੍ਹਾਂ ਇੱਕ ਦੂਜੇ ਨੂੰ। ਉਹ ਜਦੋਂ ਤੁਹਾਨੂੰ ਮੈਂ ਦੱਸਣਾ ਨਾ, ਉਹ ਆਏ ਸਰਦਾਰ 5-7 ਰਲ ਕੇ ਪਿੰਡ ਦੇ ਵਿੱਚ, ਤੇ ਪਿੰਡ ਮੁਸਲਮਾਨਾਂ ਦਾ। ਇਹਨਾਂ ਸਾਰੇ ਪਿੰਡ ਚੋਂ ਆਟਾ ਇਕੱਠਾ ਕਰਕੇ ਉੱਥੇ ਪਹੁੰਚਾ ਕੇ ਆਏ ਵੀ ਲੋਕੋ ਆਓ ਬੱਚਿਆਂ ਨੂੰ, ਭੈਣਾਂ ਭਰਾਵਾਂ ਨੂੰ ਰਹਿੰਦੇ। ਅੱਛਾ, ਉਹ ਜਿਹੜੇ ਹੰਜਰਵਾਲ ਆ ਕੇ ਬੈਠੇ ਸੀ ਉਹ ਕਿੱਥੋਂ ਦੇ ਸੀ? ਉਹ ਪਤਾ ਨਹੀਂ ਦੂਰੋਂ ਆਏ ਦੂਰੋਂ ਸੀ, ਕਿਤੋਂ ਆਏ? ਦੂਰੋਂ ਕਾਫਲਾ ਆਇਆ ਸੀ ਇੱਧਰੋਂ ਮਿੰਟ ਗੁਮਰੀ ਵੱਲੋਂ, ਤੇ ਖੌਣੀ ਤੁਰ ਕੇ ਆਉਂਦੇ ਸੀ, ਕਿੰਨੀ ਨਹੀਂ ਆਇਆ। ਤੇ ਖਾਣ ਪੀਣ ਨੂੰ ਸ਼ੈ ਕੋਈ ਨਹੀਂ ਸੀ ਉਹਨਾਂ ਕੋਲ। ਇਹਨਾਂ ਜੀ ਆਟਾ ਇਕੱਠਾ ਕਰਕੇ 2 ਮਣ ਜਾਂ 4 ਮਣ ਆਟਾ ਇਕੱਠਾ ਕਰਕੇ ਤੇ ਉਹਨਾਂ ਨੂੰ ਪਹੁੰਚਾਇਆ, ਆਪ ਛੱਡ ਕੇ ਆਏ। ਫਿਰ ਜਦੋਂ ਇੱਧਰੋਂ ਆਏ ਨਾ ਥਣ ਵੱਡੇ ਜਨਾਨੀਆਂ ਦੇ, ਮੁਸਲਮਾਨੀਆਂ ਦੇ, ਤੇ ਬੁਰਾ ਹਾਲ। ਫਿਰ ਇਹ ਉੱਠੇ ਨੇ, ਉੱਠ ਕੇ ਤੇ ਜਨਾਬ ਫਿਰ ਇਹਨਾਂ ਵੀ ਆਪਣਾ ਮਾਰਨਾ ਸ਼ੁਰੂ ਕਰ ਦਿੱਤਾ। ਹਾਂਜੀ ਸ਼ੇਖ ਸਾਦ ਪਿੰਡ ਹੈਗਾ ਦਰਿਆ ਰਾਵੀ ਦੇ ਉੱਤੇ, ਹਾਂਜੀ ਉੱਥੇ 6-7 ਪਿੰਡ ਜੁੜੇ ਸੀ ਹਾਂਜੀ ਸਿੱਖਾਂ ਦੇ। ਠੀਕ ਹੈ। ਉੱਥੇ ਸੀ ਉਹ ਪਿੰਡ ਸੀ ਲਬਾਣਿਆਂ ਦਾ। ਉਹ ਲਬਾਣਾ ਇੱਕ ਉਹਨਾਂ ਚੋਂ ਬੜਾ ਪੜ੍ਹਿਆ ਲਿਖਿਆ ਸੀ ਹਾਂਜੀ ਤੇ ਮੈਂਬਰ ਸੀ ਕਾਂਗਰਸ ਦਾ। ਹਾਂਜੀ ਉਹਦੇ ਕੋਲ ਆਣ ਕੇ ਜੁੜਦੇ ਗਏ ਵੀ ਮਸਾਲੇ ਤਗੜਾ ਆਦਮੀ ਸਾਨੂੰ ਲੈ ਜਾਏਗਾ। ਉਹ ਫਿਰ ਸਫੇਰਾ ਦਾ ਮੁਸਲਮਾਨਾਂ ਦਾ ਸੀ। ਹਾਂਜੀ ਉਹ ਇਹਨਾਂ ਕੀ ਕਰਨਾ, ਜਿਹੜੇ 6-7 ਪਿੰਡ ਜੁੜੇ ਸੀ ਨਾ, ਜਿਹੜਾ ਬੰਦਾ ਕੋਲ ਨੂੰ ਟੱਕਰਨਾ ਨਾ ਨਜ਼ਦੀਕ ਮੁਸਲਮਾਨ, ਉਹਨਾਂ ਮਾਰ ਕੱਟਣਾ। ਮਾਰ ਕੱਟਣਾ ਤੇ ਫਿਰ ਇਹਨਾਂ ਨੇ ਢੋਲ ਮਾਰ ਕੇ ਤੇ ਉਹਨੂੰ ਸ਼ੇਖ ਸਾਦ ਨੂੰ ਪਏ ਨੇ। ਅਸੀਂ 4 ਚ ਫਿਰ ਇਲਾਕਾ ਲੰਬਾਬ ਸਾਹਿਬ ਦਾ, ਇਹ ਸਾਰੇ ਪਿੰਡ ਮੁਸਲਮਾਨਾਂ ਦੇ ਹਾਂਜੀ ਸੜਕ ਤੇ, ਇਹ ਫਿਰ ਅਸੀਂ ਪਏ ਨੇ। ਨਹਿਰ ਚ ਉਹਨਾਂ ਨੇ ਦਰਿਆ ਛਾਲਾ ਮਾਰੀ। ਦਰਿਆ ਉਦੋਂ ਚੜਿਆ ਬੜਾ ਸੀ, ਭਾਦੋਂ ਦਾ ਵਕਤ ਸੀ। ਦਰਿਆ ਚੜਿਆ, ਦਰਿਆ ਛਾਲਾ, ਜਿਹੜਾ ਛਾਲ ਮਾਰਦਾ ਸੀ ਉਹਨੂੰ ਗੋਲੀ ਮਾਰ ਦਿੰਦੇ। ਤੇ ਨੂਰੀ ਨੱਤਾਂ ਇੱਕ ਚੀਮਾ ਸਾਹਿਬ ਸੀ, ਉਹ ਦੋਵੇਂ ਬੜੇ, ਉਹਨਾਂ ਦੇ ਮਗਰ 200-200 ਬੰਦਾ, 400-400, ਵੀ ਜਿਹੜਾ ਪਿੰਡ ਨਿਕਲਦਾ ਨਹੀਂ ਸੀ ਨਾ ਉਹਨੂੰ ਫਿਰ ਉਹ ਜ਼ਬਰਦਸਤੀ ਕੱਢ ਗਏ। ਉਹਨਾਂ ਜਨਾਬ ਫਿਰ ਮੈਂ ਇਹ ਅੱਖਾਂ ਨਾਲ ਵੇਖਿਆ ਕਿ ਆਪਣੀਆਂ ਲਟਕੀਆਂ ਉਹਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅੱਛਾ ਜੀ। ਸਿੱਖਾਂ ਨੇ। ਸ਼ੇਖ ਸਾਦ ਸ਼ੇਖ ਸਾਦ ਜੀ ਆ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ? ਇਹ ਜਨਾਬ ਆ ਲਾਹੌਰ ਦੇ ਨਾਲ ਹੀ ਹੈ, ਨਾਲ ਹੀ ਬਿਲਕੁਲ। ਨਾਲ ਬਿਲਕੁਲ ਦਰਿਆ ਦੇ ਉੱਤੇ ਆ। ਠੀਕ ਮਾਰੀ ਉੱਥੇ ਜੀ ਕੋਈ ਬਰਾਤ ਵਾਲਾ ਬਸਿਆ ਹੋਵੇਗਾ। ਹਾਂਜੀ ਅੱਛਾ, ਉੱਥੋਂ ਦਾ ਮੈਂ ਇੱਕ ਵਾਕਿਆ ਵੇਖਿਆ, ਮਾਰਦੇ ਜਾਏ ਭੱਜੇ ਫਿਰ ਮਸਾਲੇ ਕੋ 6-7 ਪਿੰਡ ਤੇ ਉਹਨਾਂ ਨੂੰ 20 ਪਿੰਡ ਪੈ ਗਏ ਤੇ ਉਹ ਕੀ ਕਰ ਸਕਦੇ। ਇੱਕ ਬੱਚਾ ਐਡਾ, ਉਹਦੀ ਸ਼ਕਲ ਮੇਰੀਆਂ ਅੱਖੀਂ ਦੇ ਅੱਗੇ ਆ, ਉਵੇਂ ਹੀ ਉਵੇਂ ਦਿਸਦਾ ਮੈਂ। ਕੱਪੜੇ ਬੜੇ ਸੋਹਣੇ ਨੇ ਸਰਦਾਰਾਂ ਦਾ। ਸਰਦਾਰਾਂ ਦਾ। ਹਾਂਜੀ ਉਹਨੇ ਮਗਰ ਗੁੱਤ ਕੀਤੀ ਜਿਵੇਂ ਕੁੜੀਆਂ ਗੁੱਤ ਕਰਦੀਆਂ। ਤੇ ਇੱਕ ਉਹਨੇ ਝਾੜੀ ਸਿਰ ਤੁੰਨਿਆ, ਬੂਟਾ ਸਰਦਾ ਸੀ ਜਾਂ ਕਾਂ ਦਾ, ਇਹ ਨਹੀਂ ਮੈਨੂੰ ਯਾਦ। ਉਹਦੀ ਸ਼ਕਲ ਮੇਰੀ ਅੱਖੀ ਅੱਗੇ ਜੇ। ਉਹਨੂੰ ਜਨਾਬ ਉਹਨੇ ਨਾ ਨਿਕਲਾ ਬਾਹਰ, ਉਹਨੇ ਐਂ ਕੀਤਾ ਇਸ ਤਰ੍ਹਾਂ, ਹੱਥ ਜੋੜੇ ਨੇ, ਮੂੰਹੋਂ ਨਹੀਂ ਬੋਲਿਆ। ਉਹਨੇ ਮਾਰੀ ਬਰਛੀ ਦੇ ਪੁੱਠਿਆਂ ਕਰਕੇ ਸੁੱਟ ਦਿੱਤੀ। ਨਿੱਕਾ ਜਿਹਾ ਮੁੰਡਾ, ਨਿਗਾਹ ਜਾ ਏਡਾ ਕੁ ਸਾਰਾ। ਇਹ ਵੇਖਿਆ ਕਈ ਵਾਰ, ਇੱਕ ਵਾਕਿਆ ਵੇਖਿਆ ਹੈ ਤੁਸੀਂ ਇੱਥੇ ਹੁਣ ਕਈਆਂ ਮਿਲਣਾ ਨਹੀਂ, ਜਿਵੇਂ ਆ ਸਰਦਾਰ ਹੈ ਨਾ ਜਿਹਨੇ ਪੱਗ ਬੱਧੀ ਹੈ, ਹਾਂਜੀ ਲਵਲੀ, ਇਹ ਨਹੀਂ ਪਤਾ ਕੀ ਲਵਲੀ ਨਾਂ। ਨਾਂ ਇਹਦਾ। ਏਡਾ ਸੋਹਣਾ, ਹਾਂ ਏਡਾ ਜਵਾਨ, ਤੇ ਸਾਈਕਲ ਤੇ ਆਇਆ ਇੱਧਰੋਂ। ਜਿਸ ਲਿਆ ਸੀ ਉਹ ਕੋਈ ਕਿਤੇ ਰਹਿ ਗਿਆ ਸੀ, ਉਧਰ ਵੀ ਤੇ ਇੱਧਰ ਵੀ ਘੱਟ ਹੀ ਰਹਿ ਗਏ। ਘੱਟ ਰਹਿ ਗਿਆ। ਜਵਾਨ ਏਡਾ ਸੋਹਣਾ, ਤੇ ਪਿੱਛੋਂ ਭੱਜਿਆ, ਬੰਦੇ ਡੱਕਦੇ ਰਹੇ, ਨਹੀਂ ਡਕੀਚਾ। ਅੱਗੇ ਛੇੜੂ ਸੀ, ਉਹਨਾਂ ਨੂੰ ਆਵਾਜ਼ ਦਿੱਤੀ ਵੀ ਤੁਸੀਂ ਇਹਨੂੰ ਡੱਕੋ, ਸਿੱਖ ਜਾਂਦਾ। ਉਹ ਦੁਸ਼ਮਣੀ ਪੈ ਗਈ। ਉਹਨਾਂ ਜਨਾਬ ਉਹਨੂੰ ਰੋਕ ਲਿਆ। ਛੇੜੂ ਜਵਾਨ ਸੀ ਮੁੰਡੇ, ਤੇ ਇਸ ਤਰ੍ਹਾਂ ਨਾਲ ਡੇਰਾ ਸੀ, ਉਹਦੇ ਜੋ ਵੱਡੇ ਵੱਡੇ ਬੰਦੇ ਬੈਠੇ ਹੁੰਦੇ ਸੀ। ਉਹ ਤੁਰਿਆ, ਮੈਂ ਉਹਨਾਂ ਦੇ ਨਾਲ ਆ। ਅੱਛਾ ਤੇ ਉਹ ਆਵੇਂ ਯਾਰ ਕਿੱਡਾ ਸੋਹਣਾ ਮੁੰਡਾ ਹੈ, ਤੇ ਇਹਨੂੰ ਮੁਸਲਮਾਨ ਕਰ ਲਈਏ, ਮੇਰੇ ਵੇਖਣ ਦੀ ਗੱਲ ਹੈ। ਅੱਛਾ ਮਾਰੀਏ ਨਾ, ਮਾਰ ਗਏ ਨਾ ਤੇ ਮੁਸਲਮਾਨ। ਉਹਨੂੰ ਆਣ ਕੇ ਨਾ ਲੰਬਰਦਾਰ ਸੀ ਪਿੰਡ ਦਾ, ਉਹਨੇ ਆਖਿਆ ਕਾਕਾ ਤੂੰ ਮੁਸਲਮਾਨ ਹੋ ਜਾ, ਕਲਮਾ ਪੜ੍ਹ ਲੈ ਤੇ ਤੈਨੂੰ ਮਾਰਦੇ ਨਹੀਂ। ਉਹਨੇ ਸਿਰ ਫੇਰਿਆ ਮੇਰੇ ਸਾਹਮਣੇ, ਮੈਂ ਝੂਠ ਨਹੀਂ ਮਾਰਨਾ। ਆਖਿਆ ਨਹੀਂ। ਇੱਕ ਜੋ ਜੱਟ ਸੀ, ਜੱਟਾਂ ਦਾ ਘਰ ਇੱਕ ਸੀ, ਮੁਸਲਮਾਨ ਸੀ ਜੱਟ ਵੀ, ਉਹਨੇ ਉਹਨੂੰ ਇੱਥੇ ਮਾਰਿਆ ਕੁਛ। ਓਏ ਹੋਏ, ਮਾਰਿਆ ਜਾਣੇ ਅੱਲਾ, ਇਹਨਾਂ ਧੀਰੀ ਲਹੂ ਦੀ ਨਿਕਲੀ, ਉਹਨੇ ਇੱਥੇ ਹੱਥ ਰੱਖ ਲਿਆ, ਤੇ ਇੱਥੋਂ ਰਸ ਨਿਕਲ ਕੇ ਤੇ ਪੈਰਾਂ 'ਚ ਜੁੱਤੀ ਸੀ ਦਬ ਗਈ ਹੈ। ਤੇ ਉਹ ਖੜਾ ਰਿਹਾ, ਬੈਠਾ ਨਹੀਂ, ਨਾ ਡਿੱਗਾ। ਫਿਰ ਉਹਨਾਂ ਨੇ, ਉਹ ਲੰਬਰਦਾਰ ਨੇ ਆਖਿਆ ਜਾਜੋ ਇਹਨੂੰ ਨਾ ਮਾਰੀ,
ਹੁਣ ਨਾ ਮਾਰੀ ਚੰਗਾ। ਉਹਨੇ ਜੀ ਖਲੋ ਗਿਆ। ਉਹ ਲੰਬਰਦਾਰ ਨੇ ਆਖਿਆ ਕਾਕਾ ਤੂੰ ਮੁਸਲਮਾਨ ਹੋ ਜਾ ਤੇ ਤੈਨੂੰ ਨਹੀਂ ਮਾਰਦੇ। ਉਹਨੇ ਫਿਰ ਸਿਰ ਫੇਰਿਆ ਤੇ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਇਹਨੂੰ ਟਾਇਆਂ 'ਚ ਲੈ ਜਾਓ। ਟਾਏ ਹੀ ਚੜ੍ਹਦੇ ਪਾਸੇ ਤੇ ਇਹਨੂੰ ਟਾਇਆਂ 'ਚ ਲੈ ਜਾਓ ਤੇ ਉੱਥੇ ਜਾ ਕੇ ਇਹਨੂੰ ਖਤਮ ਕਰ ਦਿਓ। ਲਓ ਜੀ, ਰੰਗਲਾ ਵਾਲੇ ਮੁੰਡੇ ਕੌਡੀ ਖੇਡਣ ਦੀ ਛਾਲਾ ਮਾਰ ਕੇ ਬੰਦਿਆਂ ਦੇ ਉੱਦੀ ਟੱਪ ਜਾਣ। ਜਦੋਂ ਜ਼ਖਮੀ ਸੀ ਨਾ ਉਹਨੂੰ ਅੱਗੇ ਲਾ ਲਿਆ ਤੇ ਉਹ ਆਂਦਾ ਵਾਹਿਗੁਰੂ ਵਾਹਿਗੁਰੂ ਕਰਕੇ ਨਾ ਤੇ ਕਿੱਲਾ ਪੰਧ ਵਿੱਚ ਪਾ ਗਿਆ ਉਹਨਾਂ ਬੰਦਿਆਂ ਤੋਂ। ਅੱਛਾ, ਮੁੰਡਿਆਂ ਤੋਂ। ਤੇ ਉਹ ਮੁੰਡੇ ਸੱਟ ਲੱਗੀ। ਫਿਰ ਉਹ ਮੁੰਡਿਆਂ ਨੇ ਬੰਦਾ ਹੈ ਕਿ ਬੁਲਾ ਹੈ। ਉਹ ਐਂ ਰਾਹ ਜਾਂਦਾ ਸੀ ਚੜ੍ਹਦੇ ਨੂੰ। ਆਹ ਸੜਕ ਸੀ ਵੱਡੀ, ਆਹ ਰਾਹ ਜਾਂਦਾ ਸੀ। ਇੱਕ ਖੂਹ ਇੱਥੇ ਆ। ਉਹਨਾਂ ਮੁੰਡਿਆਂ ਫਿਰ ਖੂਹ ਵਾਲਿਆਂ ਨੂੰ ਆਵਾਜ਼ਾਂ ਮਾਰੀਆਂ। ਉਦੋਂ ਪੱਠੇ ਕੁਤਰਦੇ ਸੀ ਮੁੱਢੀਆਂ ਤੇ। ਫਿਰ ਸਿੱਖ ਜਾਂਦਾ ਜੀ ਫੜੋ। ਉਹਨਾਂ ਜਨਾਬ ਅੱਗੋਂ ਘੇਰਾ ਨਿਕਲ, ਉਹਨੇ ਉਹਨਾਂ ਕੋਲੋਂ ਵੀ ਜਾਣਾ, ਖੂਹ ਵਾਲਿਆਂ ਕੋਲੋਂ। ਫਿਰ ਉਹ ਜਿਹੜਾ ਮੁੱਢੀ ਦੇ ਪੱਠੇ ਕੁਤਰੇ ਟੋਕੇ ਤੇ ਉਹ ਇੱਕ ਨੇ ਟੋਕਾ ਚਲਾਇਆ ਤੇ ਉਹਨੂੰ ਇੱਥੇ ਨਾੜਵਾ ਵੱਢਿਆ ਗਿਆ। ਉਹ ਪਿੱਛੋਂ ਵੱਡੀ ਪਿੱਛੋਂ ਤੇ ਫਿਰ ਉਹ ਮਿਸਾਲ ਹੈ ਕਿ ਡਿੱਗ ਪਿਆ। ਇੰਨਾ ਜ਼ੁਲਮ ਇੱਕ ਦੂਜੇ ਇਹਦਾ ਜ਼ੁਲਮ। ਅੱਛਾ, ਜਿਸ ਡਿੱਗ ਪਿਆ ਨਾ ਤੇ ਉਹਨੇ ਨਿਕਲ ਜਾਣਾ। ਹੁਣ ਇੱਕ ਡਿੱਗਾ ਤਾਂ ਹੈ ਸੀ। ਹੁਣ ਇਨਸਾਨ ਹੈ ਅੱਜ ਦੇ ਦੌਰ 'ਚ ਵੇਖੀਏ ਤੇ ਆ ਜਿਹੜੇ ਮੁੰਡੇ ਨੇ 8-7 ਖੜੇ ਹੋਣ ਤੇ ਉਹਦੇ ਹੱਥ 'ਚ ਡਾਂਗ ਹੋਵੇ, ਹੈ ਤਾਂ ਇਨਸਾਨ ਸੀ ਨਾ। ਅੱਲਾ ਨੇ ਪੈਦਾ ਕੀਤਾ ਹੈ ਤਾਂ ਭਾਵੇਂ ਮਜ਼ਹਬ ਕੋਈ ਵੀ ਰੱਬ ਨੇ ਹੈ ਤਾਂ ਇਨਸਾਨ ਸੀ ਨਾ। ਇਨਸਾਨ ਸੀ, ਇੱਕੋ ਹੀ ਖੂਨ ਹੈ ਕਿ ਉਹ ਮਜ਼ਹਬ ਕੋਈ ਖੂਨ ਤਾਂ ਇੱਕ ਨਾ, ਸਾਰੇ ਇੱਥੇ ਧਰਤੀ ਦੇ ਨੇ। ਵੈਸੇ ਤੇ ਸਾਡਾ ਮਜ਼ਹਬ ਇਸਲਾਮ ਏਡਾ, ਮੈਂ ਤਾਂ ਇਸੇ ਜਾਣੇ ਵੀ ਦੁਨੀਆ ਤੇ ਉਹਦੇ ਨਾਲ ਦਾ ਕੋਈ ਨਹੀਂ। ਸਾਡਾ ਮਜ਼ਹਬ ਤੇ ਸਿਖਾਉਂਦਾ ਹੀ ਨਹੀਂ ਨਾ ਜ਼ੁਲਮ ਕਰਨਾ ਜਾਂ ਜ਼ੋਰ ਜ਼ਬਰਦਸਤੀ ਦਾ ਮੁਸਲਮਾਨ ਕਰਨਾ। ਇਹ ਪਤਾ ਕਿਵੇਂ ਹੋਇਆ? ਹੁਣ ਤੁਸੀਂ ਆਖੋਗੇ ਇਹ ਜਿਹੜੇ ਸੀ ਨਾ ਸਿੱਖ ਬਲਾਦਰੀ, ਇਹ ਗੁਰਦੁਆਰਿਆਂ ਦੇ ਵਿੱਚ ਇਕੱਠੇ ਹੋ ਕੇ ਨਾ ਤੇ ਜਿਹੜੇ ਸੀ ਨਾ ਇਹਨਾਂ ਦੇ ਗੁਰੂ ਵੱਡੇ, ਉਹ ਆਏ ਸੀ ਕਿ ਸਿੱਖਾਂ ਦੇ ਇਹਨਾਂ ਨੇ ਮੁਗਲਾਂ ਨੇ ਬੱਚੇ ਨੀਆਂ 'ਚ ਨੇ। ਜਿੱਥੋਂ ਕੰਮ ਚੱਲਿਆ ਤੇ ਇਹਨੂੰ ਸੋਚ ਲੈ ਕਿ ਸਿੱਖਾਂ ਦੇ ਬੱਚੇ ਸੀ ਨਾ ਜਿਹੜੇ, ਉਹ ਮੁਗਲਾਂ ਨੇ ਨੀਆਂ ਚੁਣੇ ਨੇ ਤੇ ਫਿਰ ਦੁਨੀਆ ਉੱਭਰਦੀ ਹੈ ਨਾ। ਸਾਨੂੰ ਜੋ ਕੋ ਆਖੇ ਕਿ ਸਾਡੇ ਨਬੀ ਦੇ ਬੱਚੇ ਇਹਨਾਂ ਨੇ ਮਾਰੇ ਨੇ ਇਸ ਕੌਮ ਨੂੰ ਤੇ ਅਸੀਂ ਉਹਨੂੰ ਮਾਰਾਂਗੇ ਨਾ, ਇਹ ਕੰਮ ਇੱਥੋਂ ਜ਼ਿਆਦਾ ਗੱਡੀ ਚੱਲੀ, ਇੱਥੋਂ ਜ਼ਿਆਦਾ। ਹਾਂਜੀ, ਸਿੱਖ ਜਿਹੜੇ ਸੀ ਨਾ ਇਕੱਠੇ ਹੋ ਕੇ ਤੇ ਗੁਰਦੁਆਰਿਆਂ 'ਚ ਬਹਿੰਦੇ ਸੀ ਤੇ ਆਦਮ ਨੂੰ ਸਾਧਦੇ ਸੀ ਤੇ ਆਦਮ ਆਉਂਦਾ ਸੀ, ਉਹ ਅੱਗੋਂ ਤਕਰੀਰਾਂ ਕਰਦੇ ਸੀ। ਹਾਂ, ਅਸੀਂ ਵੀ ਗੁਰੂਆਂ ਦੇ ਬੱਚੇ ਜਿਹੜੇ ਸੀ ਨਾ ਇਹਨਾਂ ਨੀਆਂ ਜਿੰਦੇ ਚਿਣੇ ਨੇ ਤੇ ਆਪੇ ਗੁੱਸਾ ਆਉਂਦਾ। ਇੱਥੋਂ ਫਿਰ ਜ਼ਿਆਦਾ ਬਦਲਾਅ ਵਧਿਆ। ਅੱਛਾ, ਇਹ ਦੱਸੋ ਵੀ ਜਿਵੇਂ ਤੁਸੀਂ ਦੱਸਿਆ ਬੀਬੀਆਂ ਜਦੋਂ ਆਈਆਂ ਉਹਨਾਂ ਦੀਆਂ ਛਾਤੀਆਂ ਵੱਡੀਆਂ, ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਵੀ ਜਿਸ ਜ਼ੁਲਮ ਕੀਤਾ, ਜ਼ਿਆਦਤੀ ਕੀਤੀ, ਉਹ ਤੇ ਕੀਤੀ ਕਿਸੇ ਨੇ। ਹੁਣ ਜਿਹੜਾ ਉਹ ਬੱਚਾ ਸੀ ਜਿਹੜਾ ਝਾੜੀ 'ਚ ਵੇਖ ਲੈ ਜੋ ਕਿਸੇ ਨੂੰ ਮਾਰਿਆ ਨਾ, ਤੋਬਾ ਮੈਨੂੰ ਉਹ ਤੇ ਜ਼ੁਲਮ ਸੀ ਨਾ। ਉਹਦੀ ਭਾਈ ਜੀ ਮੈਨੂੰ ਅਜੇ ਸ਼ਕਲ ਜਿਹੜੀ ਉਹਦੀ ਦਿਸਦੀ ਏ। ਉਹਦੇ ਪੈਰੀ ਕੱਢੀ ਜੁੱਤੀ ਸੀ, ਐਡਾ ਕੁ ਸੀ, ਐਡਾ ਕੁ ਤੇ ਮਗਰ ਗੁੱਤ ਕੀਤੀ ਸੀ। ਉਹ ਗੁੱਤ ਵੀ ਉਹਦੀ ਸ਼ਕਲ ਵੀ ਮੇਰੀਆਂ ਅੱਖੀਆਂ ਉਵੇਂ ਅੱਖਾਂ। ਉਹ ਚਾੜੀ ਤੋਂ ਮੈਂ ਭੁੱਲ ਗਿਆ ਉਹ ਬੂਟਾ ਸਰਦਾ ਸੀ ਜਾਂ ਕਾਂ ਦਾ, ਦਰਿਆ ਤੇ ਹੁੰਦੀ ਨਾ ਸੜਕਾਂ। ਅੱਛਾ, ਉਹ ਦੂਜੇ ਮੁੰਡੇ ਦੀ ਜਿਹੜੀ ਗੱਲ ਸੁਣ ਰਹੇ ਉਹ ਫਿਰ ਉੱਥੇ ਹੀ ਹਟਾਇਆ ਜੀ ਉਹਨਾਂ ਨੇ, ਉਹਨੇ ਮਾਰਤਾ ਜਾ। ਨਹੀਂ ਤਾਂ ਮੈਂ ਅਜੇ ਆਣਾ ਵੀ ਮਜ਼ਹਬ ਨੂੰ ਛੱਡੋ, ਆਪਣਾ ਖੂਨ ਇੱਕ ਹੀ ਹੈ। ਇਨਸਾਨ ਦਾ ਕੋਈ ਵੀ ਇਨਸਾਨ ਹੋਵੇ ਇੱਕੋ ਜਿਹਾ ਖੂਨ ਹੈ, ਇੱਕੋ ਜਿਹਾ ਕਰਦੇ। ਤੇ ਜਦੋਂ ਚੱਲ ਪਵੇ ਗੱਡੀ ਤਾਂ ਉੱਥੋਂ ਚੱਲੀਏ ਜ਼ਿਆਦਾ। ਜਦੋਂ ਤਕਰੀਰਾਂ ਕਰਦੇ ਸੀ ਨਾ ਸਿੱਖ, ਗੁਰਦੁਆਰਿਆਂ 'ਚ ਆਦਮ ਨੂੰ ਸੱਦ ਲੈਣਾ, ਤਕਰੀਰ ਕਰਨੀ ਪਈ। ਇਹਨਾਂ ਦੇ ਮੁਗਲਾਂ ਦੇ ਜਿਹੜੇ ਬਾਦਸ਼ਾਹ ਸੀ, ਉਹਨਾਂ ਜਿਹੜੇ ਬੱਚੇ ਸੀ ਨਾ ਗੁਰੂਆਂ ਦੇ, ਉਹ ਨੀਆਂ ਜਿੰਦੇ ਚਿਣੇ ਨੇ। ਇੱਥੋਂ ਫਿਰ ਜ਼ਿਆਦਾ ਜੋਸ਼ ਚੱਲਿਆ। ਉਹ ਮੈਂ ਅੱਗੇ ਇੱਕ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਹਾਂ, ਆਂਦੇ ਵੀ ਉਧਰੋਂ ਇਹਨਾਂ ਗੁਰਦੁਆਰਿਆਂ ਦੇ ਸਪੀਕਰ ਖੋਲਦੇ ਤੇ ਮੌਲਵੀਆਂ ਨੇ ਸਪੀਕਰ। ਨਹੀਂ ਇਹ ਗੱਲ ਮੌਲਵੀਆਂ ਨਹੀਂ ਕੀਤੇ, ਪਹਿਲੋਂ ਉੱਥੋਂ ਹੀ ਮਾਰ। ਇੱਕ ਬੰਦਾ ਗੱਲ ਕਰਦਾ ਸੀ, ਮੈਂ ਵੇਖਿਆ ਨਹੀਂ, ਉਹ ਆਇਆ ਸੀ 7 ਮੀਲਾਂ 'ਚ ਕਾਫਲਾ ਸੀ। 7 ਮੀਲਾਂ 'ਚ ਤੇ ਇੱਕ ਸੀ ਪਠਾਣਾ ਦਾ ਪਿੰਡ, ਉਹਦੇ ਦੁਆਲੇ ਦੁਆਲੇ ਦੁਆਰ ਹੋਈ ਸੀ। ਇੱਕ ਪਠਾਨ ਦਾ ਸੀ, ਮੁਹੰਮਦ ਖਾਨ ਦਾ ਕਿਲਾ ਵੱਜਦਾ। ਨਹੀਂ ਜੀ, ਉਹ ਪਰੇ ਸੀ। ਹਾਂਜੀ, ਤੇ ਉਹਨਾਂ ਜਿਹੜੀਆਂ ਪਠਾਣੀਆਂ ਸੀ ਉਹਨਾਂ ਕਦੀ ਦਰਵਾਜ਼ਾ ਨਹੀਂ ਬਾਹਰ ਵੇਖਿਆ ਨਹੀਂ ਸੀ, ਜਿਹੜੀਆਂ ਚੂੜੇ ਖਿੱਚੀ ਫਿਰੇ ਨੇ। ਰੱਬ ਰਹਿਮਤ ਕਰੇ, ਉਹ ਵਕਤ ਨਾਲ ਲਿਆ। ਅੱਛਾ, ਆ ਜਿਹੜੀ ਨਾਰ ਇਹਨੇ ਛਿਰੇ ਵਾਲੀ, ਇਹ ਤਾਂ ਵੇਖੀ ਹੋਣੀ।
ਇੱਥੋਂ ਲੈ ਕੇ ਤੇ ਉਹ ਜਿੰਨੀ ਦੁਆਰ ਹੈ ਨਾ ਹਾਂਜੀ 100 ਲਾਸ਼ ਵੇਖੀ ਟੁਕੜੇ ਕੀਤੇ ਉਧਰੋਂ ਆਏ ਨਹਿਰ ਦੇ ਵਿੱਚ। ਨਹਿਰ ਦੇ ਵਿੱਚ। ਜਦੋਂ ਨਹਿਰ ਸੁੱਕੀ ਨਾ ਉਹ ਬੰਦੇ ਦੇ ਲਾਗੇ ਨਹੀਂ ਜਾਂਦਾ ਕੋਈ, ਕੁੱਤੇ ਹੀ ਕੁੱਤੇ ਫਿਰਦੇ, ਕਿਤੇ ਸਿਰ ਪਿਆ, ਕਿਤੇ ਬਾਹੀਂ ਪਈਆਂ, ਕਿਤੇ ਲੱਤਾਂ ਪਈਆਂ, ਕਿਤੇ ਕੁਰੰਗ ਪਿਆ। ਅੱਛਾ ਵੀ ਤੁਹਾਡੇ ਕਹਿਣ ਦੇ ਮੁਤਾਬਕ ਜਿਹੜਾ ਵਾ ਉਹ ਜਿਹੜਾ ਮਜ਼ਹਬੀ ਥੋੜਾ ਜਿਹਾ ਰੰਗ ਦੇ ਕੇ ਨਾ ਵੀ ਉਹ ਹਾਂ ਇਹਨਾਂ ਇੱਥੋਂ ਗੱਲਾਂ ਨੂੰ ਜ਼ਿਆਦਾ ਇੱਥੋਂ ਨਹੀਂ ਤਾਂ ਖਣੀ ਚਲੇ ਹੀ ਜਾਂਦੇ, ਬਚ ਹੀ ਜਾਂਦੇ। ਹਾਂ ਇਹ ਗੱਲ ਸੀ ਉਹਨਾਂ ਜ਼ਮਾਨਾ ਜਿਹੜੇ ਗੁਰੂ ਸੀ ਨਾ, ਅਗਿਆਨੀ ਜਿਹੜੇ ਹੁੰਦੇ ਆ ਉਹਨਾਂ ਦੇ। ਹਾਂਜੀ ਵੱਡੇ, ਹਾਂ ਤੇ ਉਹ ਜਾ ਗੁਰਦੁਆਰਿਆਂ 'ਚ ਸੱਦ ਕੇ ਨਾ ਸਿੱਖਾਂ ਨੂੰ ਪਿੰਡ 'ਚ, ਹਰ ਪਿੰਡ 'ਚ ਗੁਰਦੁਆਰਾ ਹੁੰਦਾ, ਹਰ ਪਿੰਡ 'ਚ ਮਸਜਿਦ ਹੁੰਦੀ, ਹਾਂਜੀ ਉਹਨਾਂ ਸੱਦ ਕੇ ਤੇ ਤਕਰੀਰਾਂ ਕਰਨੀਆਂ, ਆਖਣਾ ਇਹਨਾਂ ਮੁਸਲਮਾਨਾਂ ਦੇ ਜਿਹੜੇ ਸੀ ਨਾ ਉਹ ਮੁਗਲ, ਉਹਨਾਂ ਨੇ ਸਾਡੇ ਗੁਰੂਆਂ ਦੇ ਬੱਚੇ ਜਿਹੜੇ ਸੀ ਨਾ ਉਹ ਨਹੀਂ ਉਹ ਜਿੰਦੇ ਹੀ ਨਹੀਂ ਗੱਲ ਕਰਦੇ ਆਪਾਂ ਉਧਰ ਦੀ ਗੱਲ ਕਰ ਲਈਏ। ਹਾਂਜੀ ਜੇ ਆਪਾਂ ਮੁਗਲਾਂ ਦੀ ਗੱਲ ਕਰੀਏ, ਮੁਗਲ ਤਾਂ ਅਫਗਾਨਿਸਤਾਨ ਤੋਂ ਆਏ, ਉਹ ਹੁਣ ਸਾਰੇ ਮੁਸਲਮਾਨ ਜਿਹੜੇ ਉਹ ਇੱਕ ਗੱਲ ਦੇਖੋ ਦੀ ਹੋ ਗਈ, ਉਹ ਜੀ ਇੱਕ ਜੂ ਕਤਲ ਕਰੇ ਤੇ ਦੂਜੇ ਸਾਰੇ ਤੇ ਨਹੀਂ ਅਸੀਂ ਉਹ ਬਣਦੇ। ਆਨੇ ਵੀ ਤੁਸੀਂ ਜਿਹੜਾ ਮਲੇਰਕੋਟਲੇ ਦਾ ਸੀ ਆਪਣਾ ਉਦੋਂ ਦਾ, ਉਹ ਵੀ ਮੁਸਲਮਾਨ ਸੀ। ਉਹਨੇ ਵੀ ਤੇ ਆਖਿਆ ਸੀ ਇਹ ਜ਼ਿਆਤੀ ਕਰਨ ਦੇ, ਮੁਗਲ ਜ਼ਿਆਤੀ ਕਰਦੇ ਆ। ਹਾਂ ਬਿਲਕੁਲ ਆਖਿਆ। ਉਹ ਹੁਣ ਮੁਸਲਮਾਨ ਉਹਨਾਂ ਨੂੰ ਜੇ ਮੁਗਲਾਂ ਦੇ ਉਸ ਇੱਕ ਬਾਦਸ਼ਾਹੀ ਨਿਜ਼ਾਮ ਨੂੰ ਜੇ ਅੱਛਾ ਆਪਣੇ ਮੁਸਲਮਾਨਾਂ ਇੱਕ ਗੱਲ ਸੋਚੋ, ਇੱਕ ਗੱਲ ਨੂੰ ਸੋਚੋ ਤੇ ਰਣਜੀਤ ਸਿੰਘ ਨੂੰ ਬਾਦਸ਼ਾਹੀ ਕਿਹਨੇ ਦਿੱਤੀ ਸੀ? ਮੁਸਲਮਾਨ ਨਾਲ ਰਲੇ ਸੀ ਕਿ ਨਹੀਂ? ਹਾਂਜੀ ਉਹ ਸਰਦਾਰ ਨੂੰ ਪੁੱਛ ਲਓ ਤਾਂ ਹਾਂਜੀ ਭਲਾ। ਮੁਸਲਮਾਨ ਨਾਲ ਰਲੇ ਸੀ ਤੇ ਹੁਕੂਮਤ ਹੋਈ ਸੀ ਨਾ, ਕੱਲਿਆਂ ਸਿੱਖਾਂ ਤਾਂ ਨਹੀਂ ਕੀਤੀ। ਤੇ ਇਸ ਵਾਸਤੇ ਕਿ ਉਹਨਾਂ ਕੋਲ ਬਾਗੀ ਹੋ ਕੇ ਮੁਗਲਾਂ ਕੋਲ ਉਹ ਸੀ ਐਸ਼ ਪ੍ਰਸਤ ਹਾਂਜੀ ਜ਼ਿਆਦਾ, ਤੇ ਫੇਰ ਹੀ ਮੁਗਲ ਜਿਹੜੇ ਫੇਰ ਹੀ ਨਾਲ ਰਲੇ ਸੀ ਨਾ ਮੁਸਲਮਾਨ ਕਾਫੀ ਉਹ ਰਲੇ। ਤਾਰੀਖ ਦੇ ਵਿੱਚ ਹਾਂਜੀ ਦੱਸਦੇ ਆ ਵੀ ਉਹ ਐਸ਼ਪਰਸਤ ਸੀ, ਐਸ਼ ਪ੍ਰਸਤ, ਹਾਂਜੀ ਬਿਲਕੁਲ। ਤਾਂ ਹੀ ਉਹਨਾਂ ਦਾ ਤਖਤਾ ਉੱਡਿਆ ਅੱਛਾ ਮਿਸਾਲ ਨਾਲ ਮੁਸਲਮਾਨ ਰਲੇ ਸੀ ਨਾ, ਹਾਂਜੀ ਇਹ ਤਾਂ ਤਾਰੀਖ ਦੱਸਦੀ ਹੈ ਨਾ, ਹਾਂਜੀ ਤੇ ਫੇਰ ਹੀ ਉਹ ਕਾਮਯਾਬ ਹੋਏ। 7 ਮੋਟਰਾਂ ਉਦੋਂ ਆਈਆਂ ਭਰੀਆਂ ਹਲਾਰੀਆਂ, ਹਾਂਜੀ 200 ਬੰਦਾ ਇੱਧਰ ਬੈਠਾ ਸੜਕ ਤੇ, 200 ਹੁਣ ਤਾਂ ਸੜਕਾਂ 4-4 ਹੋ ਗਈਆਂ, 5-5। ਉਹ ਐਡੀ ਕੋਈ ਸੜਕ ਹੁੰਦੀ, 2 ਕਲਮਾਂ ਦੀ ਸੜਕ ਲਾ ਲਾ, ਇੱਧਰ ਵੀ ਟੋਏ ਤੇ ਇੱਧਰ ਵੀ। ਤੇ ਮੈਂ ਸਾਹਮਣੇ ਡਿਉੜੀ ਏ ਪ੍ਰਾਂਚੇ ਲਾਹੌਰ ਦੇ ਨੇ, ਕਿਤੇ ਸੁਣੇ ਹੋਣ? ਹਾਂਜੀ ਸੁਣਿਆ। ਸੁਣੇ ਨਾ? ਹਾਂਜੀ ਉਹਨਾਂ ਦੀ ਜ਼ਮੀਨ ਉੱਥੇ ਸੀ ਤੇ ਮੇਰਾ ਬਾਪ ਉਹਨਾਂ ਦੇ ਨਾਲ ਲੱਗਾ। ਅੱਛਾ ਜੀ ਮੈਂ ਡਿਉੜੀ ਉੱਤੇ ਸੜਕ ਨੂੰ ਸਾਹਮਣੇ ਡਿਉੜੀ 'ਚ ਖੜਾ, 7 ਮੋਟਰਾਂ ਭਰੀਆਂ, ਉੱਤੇ ਛੱਤਾਂ ਵੀ ਭਰੀਆਂ, ਤੇ 200 ਬੰਦਾ ਇੱਧਰ ਲੁਕਿਆ। 200 ਜਦੋਂ ਅੱਗੇ ਲੱਕੜ ਸੁੱਟ ਦਿੱਤੀ, ਉਹ ਛੋਟੀ ਜਿਹੀ ਸੜਕ, ਕਿੱਥੋਂ ਆਈਆਂ ਸੀ ਲਾਰੀਆਂ? ਲਾਰੀਆਂ ਇੱਧਰੋਂ ਕਿਤੋਂ ਆਈਆਂ ਪਤਾ ਨਹੀਂ, ਦੂਰੋਂ ਕਿਤੋਂ ਆਈਆਂ। ਨਹੀਂ ਉਹਦੇ ਵਿੱਚ ਮੁਸਲਮਾਨ ਸੀ ਜਾਂ ਨਹੀਂ ਜੀ ਸਿੱਖ ਸੀ, ਸਾਰੇ ਸਰਦਾਰ ਸੀ। ਹਾਂਜੀ ਜਦੋਂ ਆਦਮ ਉੱਠਿਆ ਨਾ, ਮੈਂ ਇਹ ਕੰਨਾਂ ਨਾਲ ਸੁਣਿਆ ਚੀਕਾਂ ਵੱਜਣ ਲੱਗ ਪਈਆਂ ਮੋਟਰਾਂ ਦੇ ਵਿੱਚ, ਚੀਕਾਂ ਹੀ ਵੱਜਣੀਆਂ ਸੀ, ਅਸੀਂ ਖਤਮ ਹੋ ਗਿਆ। ਉਹ ਜਨਾਬ ਉਹਦੇ ਵਿੱਚੋਂ ਮੋਟਰਾਂ 7 ਚੋਂ ਇੱਕ ਬੱਚਾ ਨਹੀਂ ਬਚਿਆ, ਮੈਂ ਸਾਹਮਣੇ ਵੇਖਿਆ, ਸਾਰੇ ਖਤਮ ਹੋ ਗਏ। ਫਿਰ ਚੂੜਿਆਂ ਨੂੰ ਲਾ ਕੇ ਨਾ ਉਹਨਾਂ ਤੇ ਖੱਡਾ ਸੀ, ਉਹ ਪੁਰਾਣੇ ਖੂਹ ਹੁੰਦੇ ਸੀ ਉਹਨਾਂ ਦੇ ਵਿੱਚ ਸਟਾਈ। ਹਾਂਜੀ ਏਡਾ ਏਡਾ ਜ਼ੁਲਮ ਹੋਇਆ, ਇੰਨਾ ਜ਼ੁਲਮ ਹੈ। ਏਡਾ ਜ਼ੁਲਮ ਪਹਿਲਾਂ ਉਧਰੋਂ ਸ਼ੁਰੂ ਹੋਇਆ, ਜ਼ੁਲਮ ਉਧਰੋਂ ਸ਼ੁਰੂ ਹੋਇਆ ਅੱਖਾਂ ਨਾਲ। ਨਾ ਉਹਨਾਂ ਘੱਟ ਕੀਤੀ ਨਾ ਘੱਟ ਕੀਤੀ। ਫੇਰ ਤਾਂ ਉੱਠਣਾ। ਤੈਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਜਨਾਨੀਆਂ ਦੇ ਥਣ ਵੱਡੇ ਆਏ ਨੇ ਉਧਰੋਂ, ਤੇ ਇਧਰ ਜਦੋਂ ਪਹਿਲੋਂ ਕਾਫਲਾ ਆਇਆ ਬੜਾ ਲੰਮਾ ਚੌੜਾ, ਇਹਨਾਂ ਨੇ ਆਟਾ ਇਕੱਠਾ ਕਰਕੇ ਤੇ ਉਹਨਾਂ ਨੂੰ ਦਿੱਤਾ। ਇਹ ਅੱਖਾਂ ਨਾਲ ਵੇਖਿਆ। ਪਿੰਡ 'ਚ ਫਿਰੇ ਨੇ ਵਾਹਵਾ ਬੰਦੇ, ਤੇ ਜਿਹਦੇ ਘਰ 2 ਸੇਰ ਆਟਾ ਉਹ ਵੀ ਦੇ ਦਿਓ, ਜਿਹਦੇ ਘਰ ਮਾਣੇ ਉਹ ਵੀ ਦੇ ਦਿਓ, ਜਿਹਦੇ ਘਰ 10 ਸੇਰ ਉਹ ਵੀ ਦੇ ਦਿਓ। ਸੇ ਇਕੱਠਾ ਕਰਕੇ ਤੇ ਆਪ ਛੱਡ ਕੇ ਆਏ ਨੇ ਉੱਥੇ, ਇੰਨੀ ਪ੍ਰੀਤ ਸੀ। ਤੇ ਫੇਰ ਬਸ ਚਲੋ ਜੀ ਇੱਕ ਜਿਵੇਂ ਤੁਸੀਂ ਆਖਿਆ ਜਿਹੜਾ ਉਹ ਦੌਰ ਸੀ, ਉਹ ਵਕਤ ਸੀ, ਦੁਬਾਰਾ ਰੱਬ ਨਾਲ ਰੱਬ ਅੱਲਾ ਨਾਲ ਲਿਆਵੇ, ਉਹ ਦੌਰ ਦੁਬਾਰਾ। ਹਾਂ ਤੇ ਹੁਣ ਫਿਰ ਤੇ ਦੂਜੀ ਗੱਲ ਇਹ ਆ, ਸਾਡਾ ਕਸ਼ਮੀਰ ਵਾਲਾ ਮਸਲਾ ਖਤਮ ਹੋ ਜਾਏ ਨਾ। ਇਹ ਅੰਗਰੇਜ਼ ਪਾ ਕੇ ਗਿਆ ਵੀ ਨਾ ਇਹ ਅਰਮਾਨ ਨਾਲ ਦੋਵੇਂ ਮੁਲਕ ਬਹਿਣ ਤੇ ਨਾ ਇਹਨੂੰ ਖਤਮ ਕਰਨ। ਇਹ ਮਸਲਾ ਹੱਲ ਹੋ ਜਾਏ ਨਾ, ਤੇ ਨਾ ਇਹ ਹਿੰਦੁਸਤਾਨ ਤੇ ਪਾਕਿਸਤਾਨ ਲੜਨਗੇ ਤੇ ਨਾ ਇਹਨੇ ਦੁਸ਼ਮਣੀ ਪਏਗੀ। ਇਹ ਜ਼ਿਆਦਾ ਇਹ ਰਲ ਨਾਲ ਵੱਖਰਾ ਹੀ ਕਰ ਦੇਣ ਦੋਵੇਂ ਮੁਲਕ, ਤੇ ਉਹ ਨਹੀਂ ਚੰਗਾ। ਦੋਵੇਂ ਕਸ਼ਮੀਰ ਵੱਖਰਾ ਹੀ ਕਰ ਦੇਣ, ਹੁਣ ਤੇਰਾ ਮਸ਼ਵਰਾ ਮੰਨ ਲੈਣ ਜੇ ਵੱਖਰਾ ਹੀ ਕਰ ਦੇਣ ਤੇ ਤਾਂ ਵੀ ਮੁਲਕ ਬਚ ਜਾਵੇ। ਹਾਂਜੀ ਹਾਂਜੀ ਆ ਜਿਹੜਾ ਜੰਗ ਸ਼ੁਰੂ ਹੁੰਦਾ ਨੇ 4 ਲੱਗੇ, ਸਕੂਨ ਹੋ ਜਾਏ। ਇਹਦੇ ਤੋਂ ਲੱਗੇ ਨੇ ਨਾ, ਕਸ਼ਮੀਰ ਤੋਂ ਸਾਰੇ ਚ ਲੱਗੇ ਨੇ ਕਿ ਹੋਰ ਕੋਈ? ਕਸ਼ਮੀਰ ਤੇ ਲੱਗੇ ਨੇ, ਹੋਰ ਦੁਸ਼ਮਣੀ ਦਾ ਸਕੂਨ ਹੋ ਜਾਏ, ਸਕੂਨ ਹੋ ਜਾਏ, ਬਸ ਇਹ ਗੱਲ। ਕਸ਼ਮੀਰ ਤੋਂ ਲੱਗੇ ਤੇ ਜੇ ਵਿਆਹ ਚੱਲ ਕੰਮ, ਤੇ ਇਹ ਵੀ ਮੁਲਕ ਐਟਮੀ ਤੇ ਉਹ ਵੀ ਐਟਮੀ ਹੈ।
ਫਿਰ ਸਫਾਇਆ ਹੋ ਜੂ, ਹੋਰ ਕੀ ਹੋਣਾ। ਕੋਈ ਵੀ ਨਹੀਂ ਬਚਣਾ। ਕੋਈ ਵੀ ਨਹੀਂ, ਨਾ ਇਹਨਾਂ ਬਚਣਾ ਨਾ ਉਹਨਾਂ ਬਚ। ਉੱਥੇ ਤੇ ਫਿਰ ਵੇਖੇ ਸੀ ਨਾ ਵੀ ਉਹ ਆਂਦੇ ਹੁੰਦੇ ਵੀ ਤੁਸੀਂ ਆਖਣੇ ਹੋ ਵੀ ਉਹ ਸਿੱਖਾਂ ਦਾ ਮੁੰਡਾ, ਤੁਸੀਂ ਵੇਖਿਆ ਸਾਡੇ ਤੱਕ ਮੈਂ ਨਾ ਜੀ ਮੇਰੇ ਤੁਸੀਂ ਯਕੀਨ ਕਰਨਾ ਕਿ ਮੈਂ 13-14 ਸਾਲ ਦਾ ਹਾਂ ਤੇ ਮੈਂ ਰੋਣ ਲੱਗ ਪਿਆ, ਮੇਰਾ ਰੋਣ ਨਿਕਲ ਗਿਆ ਵੇਖ ਕੇ। ਐਡਾ ਕੁ ਸੀ, ਐਡਾ ਕੁ। ਮੈਂ ਨਾ ਵੀ ਉਹ ਬੱਚਾ ਨਹੀਂ ਅੱਖਾਂ ਤੇ ਭੁੱਲਦਾ ਜਿਹੜਾ ਬਗਾਨਾ ਸੀ, ਨਹੀਂ ਤੇ ਜੇ ਰੱਬ ਨਾ ਕਰੇ ਐਟਮੀ ਹੋ ਗਈ ਤੇ ਆਪਣੇ ਅੱਖਾਂ ਦੇ ਸਾਹਮਣੇ ਮਰਦੇ ਵੇਖ, ਸਵਾ ਉਸੇ ਤਰ੍ਹਾਂ ਹੀ ਖਤਮ, ਤੁਰੇ ਆਪਣੇ ਵੀ ਜਾਣਗੇ, ਅੱਖਾਂ ਸਾਹਮਣੇ ਮਰਦੇ ਵੇਖੇ। ਰੱਬ ਰਹਿਮਤ, ਰੱਬ ਰਹਿਮਤ। ਬੜਾ ਬੜਾ ਵਾਕਿਆ ਬੱਚਿਆਂ ਦਾ ਮਰਿਆ, ਮੈਂ ਰੋ ਰਿਹਾ ਸੀ। ਹਾਂ, ਤੇ ਉਹ ਜਿਹੜਾ ਮੈਨੂੰ ਯਾਦ ਰਹਿੰਦਾ ਹੈ, ਉਹ ਸਿੱਖਾਂ ਦਾ ਮੁੰਡਾ ਹੈ। ਇਹ ਸਰਦਾਰ ਨਾਲੋਂ ਨਾ ਭੋਰਾ ਉੱਚਾ ਭਾਵੇਂ ਹੋਵੇ ਤੇ ਸੋਹਣਾ ਰੱਜ ਕੇ ਤੇ ਕੱਪੜੇ ਵੀ ਬੜੇ। ਤੇ ਜਦੋਂ ਮੈਂ ਉਹਨੂੰ ਵੇਖਿਆ ਤੇ ਮੈਂ ਹੁਣ ਦਿਲ 'ਚ ਮੈਂ ਕਈ ਵਾਰ ਆਣਾ, ਜੇ ਉਹਦੇ ਹੱਥ 'ਚ ਡਾਂਗ ਫਲਾਈ ਹੋਵੇ, ਡਾਂਗਾਂ ਦੀ ਲੜਾਈ ਸੀ ਨਾ ਪਹਿਲੇ, ਤੇ 5-7 ਬੰਦਿਆਂ ਨੂੰ ਕੁਝ ਵੀ ਨਹੀਂ ਸਮਝਦਾ। ਇਨਸਾਨ ਹੈ, ਆਪਾਂ ਇਨਸਾਨ ਆ ਸਾਰੇ, ਇੱਕ ਹੀ ਖੂਨ, ਇੱਕ ਹੀ ਹੈ। ਇੱਥੇ ਜੋ ਰਲ ਕੇ ਰਹਿੰਦੇ ਇਕੱਠਾ ਹੀ ਖੂਨ ਸੀ, ਹੋਰ ਕੀ, ਭਰਾਵਾਂ ਤਰ੍ਹਾਂ ਰਹਿੰਦੇ ਸੀ, ਵਿਆਹਾਂ ਸ਼ਾਦੀਆਂ ਦੇ ਉਦੋਂ ਦੀ ਵਰਤਦੇ ਸੀ। ਤੇ ਹੁਣ ਤਾਂ ਬਸ ਗੱਲਬਾਤ ਕਰਨੇ ਹਾਂ ਬਜ਼ੁਰਗਾਂ ਦੇ ਨਾਲ, ਤੇ ਬੜੀ ਸੋਹਣੀ ਉਹਨਾਂ ਇਨਸਾਨੀਅਤ ਦੀ, ਹਿਊਮੈਨਿਟੀ ਦੀ ਗੱਲ ਕੀਤੀ, ਪਿਆਰ ਮੁਹੱਬਤ ਦੀ ਗੱਲ ਕੀਤੀ। ਸੋ ਹੋਪਫੁਲੀ ਆਪਾਂ ਕਹਾਣੀਆਂ ਕਰਨ ਦਾ ਵੀ ਇਹ ਮਕਸਦ ਹੈ ਵੀ ਜਿਹੜਾ ਇੱਕ ਹੋਈ ਸੀ ਇੱਕ ਵਾਰ ਕਿ ਦੁਸ਼ਮਣੀ ਜਿਹੜੀ ਆਪਾਂ ਕਹਿੰਦੇ ਆ, ਇਹ ਦੁਸ਼ਮਣੀ ਉਹ ਮੌਕੇ ਇੱਕ ਪਿਆਰ ਮੁਹੱਬਤ ਜਿਹੜਾ ਵਾ, ਬੇਸ਼ੱਕ ਬਾਰਡਰ ਹੈ ਲੇਕਿਨ ਅੱਛੇ ਤਰੀਕੇ ਦੇ ਨਾਲ ਹਮਸਾਏ ਬਣ ਕੇ ਕਸ਼ਮੀਰ ਵਾਲਾ ਮੁੱਦਾ ਵੀ ਜਿਵੇਂ ਇਦਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਰੱਖਦੇ ਰਹੀਦਾ। ਤੇ ਹੋਪਫੁਲੀ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਕੁਝ ਦੁੱਖ ਦੇਣ ਵਾਲੀਆਂ ਵੀ, ਕੁਝ ਪਿਆਰ ਵਾਲੀਆਂ ਵੀ, ਕੁਝ ਅਮਨ ਪਿਆਰ ਸਕੂਨ ਨਾਲ ਜਾਣ ਵਾਲੀਆਂ ਵੀ, ਉਸ ਰਾਹ ਤੇ ਪੈਣ ਵਾਲੀਆਂ ਵੀ ਕਹਾਣੀਆਂ। ਲੇਕਿਨ ਬਾਬਾ ਜੀ ਨੇ ਬੜੀ ਵਧੀਆ ਗੱਲ, ਇੱਕ ਇਨਸਾਨੀਅਤ ਦੀ ਗੱਲ ਕੀਤੀ। ਉਹ ਆਂਦੇ ਅੱਜ ਵੀ ਉਹ ਗੱਲਾਂ, ਉਹ ਵਾਕਿਆਤ ਨਹੀਂ ਭੁੱਲਦੇ ਜਿਹੜੇ ਉਦੋਂ ਰੂਨਮਾਏ ਉਦੋਂ ਵੇਖੇ। ਸੋ ਰੱਬ ਨਾ ਕਰੇ ਕਿ ਇਸ ਤਰ੍ਹਾਂ ਦਾ ਮਾਹੌਲ ਦੁਬਾਰਾ ਬਣੇ, ਦੁਬਾਰਾ ਨਾ ਇਸ ਬਣੇ। ਤਰ੍ਹਾਂ ਦੀਆਂ ਵੀਡੀਓਜ਼ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖ।